ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਕਿਹੜੀਆਂ ਰਕਾਂ ਦੀਆਂ ਚਿੱਠੀਆਂ ਮੈਂ ਲਿਖੀਆਂ। ਸੱਭਿਆਚਾਰਕ ਸ਼ੋ ਹੈਗਾ ਨਾ, ਕੁछ गलत शब्द नहीं यूज करने, है ना। नमस्कार आदाब, सत श्री अकाल, की हाल चाल। मेरा नाम ताया शौंकी है, मेरे नाल हरमन है ते शो शुरू हो गया है। हासे चारे पासे, भावें चारे पासे कोरोना फैलिया पर ਆਪਾਂ ਹਾਸੇ ਪਾਪਾ कोरोना मुका दांगे, गा पा दांगे। ਤਾਇਆ ਕੀ ਹਾਲ ਹੈ ਫਿਰ? ਮੈਂ कहना जबरदस्त बागो बाग होकर रिपोर्ट देख। बेशक माहौल नेगेटिविटी ਦਾ ਲੇਕਿਨ ਪੋਜ਼ਿਟਿਵਿਟੀ ਅਸੀਂ ਆਪ ਲੱਭਣੀ ਹੈ। ਬਿਲਕੁਲ ਸਹੀ। ਦੇਖੋ ਜੀ, ਭਾਵੇਂ ਇਸ ਟਾਈਮ ਪੋਜ਼ਿਟਿਵਿਟੀ ਜਿਹੜੀ ਹੈਗੀ ਹੈ ਨਾ, ਉਹ ਘਾਹ ਦੇ ਵਿੱਚੋਂ ਸੂਈ ਲੱਭਣ ਦੇ ਬਰਾਬਰ ਹੈ। ਬਿਲਕੁਲ ਸਹੀ। ਪਰ ਫਿਰ ਵੀ ਆਪਾਂ ਲੱਭਣੀ ਹੈ। ਤਾਇਆ ਇੰਨੀਆਂ ਉਦਾਹਰਨਾਂ ਕਿੱਥੋਂ ਲੈ ਕੇ ਆਉਣਾ? ਦੇਖ ਬਈ, ਇਹ ਨਵਜੋਤ ਸਿੰਘ ਸਿੱਧੂ ਆ ਜਿਹੜਾ ਬੋਲੀ ਫਿਰਦਾ ਕਿੰਨੀਆਂ ਗੱਲਾਂ, ਆ ਪਤਾ ਨਹੀਂ ਕਿੱਥੋਂ ਸ਼ੇਰ ਚੁੱਕ ਕੇ ਬੋਲਦਾ। ਇਹ ਸਾਰੇ ਸ਼ੇਰ ਮੇਰੇ ਆ ਤਾਇਆ। ਦੇਖ, ਹਰ ਗੱਲ ਚ ਨਹੀਂ, ਪਲੀਜ਼। ਤੈਨੂੰ ਮੈਂ ਦੱਸਦਾ, ਆਪਣਾ ਹੌਸਲੇ ਉੱਤੇ ਇੱਕ ਸ਼ੇਰ ਹੈ ਮੇਰਾ। सुनाओ। कि मंजिलें हैं तो हौसले हैं, मंजिलें हैं तो हौसले हैं, चिड़िया है तो घोंसले हैं, चिड़िया है तो घोंसले हैं, आशा है तो भोसले हैं। ताया है एक ही सी। दस, मैं राइमिंग चेक कर मेरी। तीनों दिग्गजां दा नाम लिया है ना। मंजिलां तां ही जे हौसले होणगे। चिड़िया किथे जिथे घोंसला होएगा। संगीत दे युग च आशा हैगी है। क्यों है? क्योंकि आशा भोसले हैं। ताया किद्दां दी शाबाश है? छा छा छा। ਤੈਨੂੰ ਨਹੀਂ ਕਦੀ ਲੱਗਦਾ ਕਿ ਤੂੰ ਰੰਗ ਜੇ ਬਹੁਤ ਵਟਾਉਣਾ ਹੈ? ਰੰਗ ਵਟਾਉਣਾ ਕਿੱਦਾਂ? ਮੈਂ ਹਾਂ, ਜਿੱਦਾਂ ਚਾਚਾ ਚਾ ਕਰਦੇ ਆ, ਕੁਝ ਹੋਰ ਜਿਹਾ ਲੱਗ ਗਿਆ ਸੀ ਮੈਨੂੰ। ਹਾਂ, ਰੰਗ ਵਟਾਉਣ ਤੋਂ ਯਾਦ ਆ, ਮੇਰਾ ਚੁੰਨੀਆਂ ਪੀਕੋ ਤੇ ਚੁੰਨੀਆਂ ਰੰਗਣ ਦਾ ਕੰਮ ਰਿਹਾ। ਆਏ ਹਾਏ ਲਲਾਰੀਆ। ਬਚ ਜਲੰਧਰ ਚ ਨਾ ਰੈਨਕ ਬਾਜ਼ਾਰ ਮੇਰੀ ਦੁਕਾਨ ਹੁੰਦੀ ਸੀ। ਅੱਛਾ। ਬਚ ਚੁੰਨੀਆਂ ਪੀਕੋ ਕਰਾ ਲਓ, ਚੁੰਨੀਆਂ ਰੰਗਾ ਲਓ। ਮੈਂ ਕਿ ਇੱਕ ਚੁੰਨੀ ਉੱਤੇ 12 ਰੰਗ ਇਕੱਠੇ ਕੀਤੇ ਹੋਏ ਆ। ਇੱਕ ਚੁੰਨੀ ਤੇ 12 ਰੰਗ? ਮੈਂ ਦੱਸਦਾ, ਗਲੀ ਤੂੰ ਕੁੱਤਾ ਤੁਰਦਾ ਪਿਆ ਸੀ, ਲੱਟ ਮਾਰ ਕੇ ਸਾਰੇ ਰੰਗ ਛੁੱਟ ਗਿਆ ਸੀ ਵਿੱਚ, ਤੇ ਮੇਰੇ ਕੋਲ ਸੀ ਗਈ 12। ਅੱਛਾ। ਉਹ ਗਾਹਕ ਮੇਰੇ ਉੱਤੇ ਚੜੇ ਆ ਕਿ ਘੱਟ ਹੈ। ਮੈਂ ਕਿਹਾ ਜੀ ਇਹ 12 ਰੰਗੀ ਹੈ, ਸਤਰੰਗੀ ਸੁਣੀ ਸੀ ਨਾ, ਇਹ ਚਾਹੇ ਕੋ 12 ਰੰਗੀ ਮਿਲਦੀ ਹੈ। ਮੈਂ ਸ਼ਰਾਈਆ ਬਣਾ ਕੇ ਤੋੜਿਆ, ਪੈਸੇ ਦੇ ਪੈਸੇ ਮਿਲ ਗਏ, ਰੰਗ ਦੇ ਵੀ ਪੈਸੇ ਵਿੱਚ ਕਟਾ ਲਏ। ਮੈਂ ਕਿਹਾ ਦੇਖੋ ਜੀ, 7 ਰੰਗ ਦਾ 150 ਜੀ, 12 ਲਾਏ ਹੈਗੇ ਤਾਂ 250 ਬਣ ਜਾ। ਉਹ 250 ਦੇ ਗਏ। ਤਾਇਆ ਇੰਨੇ ਦੀ ਤਾਂ ਮੈਨੂੰ ਲੱਗਦਾ ਚੁੰਨੀ ਨਹੀਂ ਹੋਣੀ ਉਹਨਾਂ ਦੀ। ਮੈਂ ਕਹਿਣਾ ਪਿਆ ਵਾਂ ਕਿ ਮੈਂ ਬਿਜ਼ਨਸਮੈਨ ਦਾ, ਇਹ ਅੰਬਾਨੀ ਬੁਨੀ ਹੋਣਾ ਆਏ ਆ। ਮਜ਼ਾਕ ਨਹੀਂ ਕਰਦਾ। ਉਦਾਂ ਦਾ ਤੂੰ ਨਾ ਬਣੀ ਤਾਇਆ। ਲੋਕ ਅੱਜ ਕੱਲ ਲੱਭਦੇ ਫਿਰਦੇ ਨੇ ਵੀ ਅੰਬਾਨੀ ਕਿੱਥੇ ਆ। ਤੇ ਮੈਂ ਦੇਸ਼ ਛੱਡ ਕੇ ਇੱਥੇ ਆ ਕੇ ਆਰਾਮ ਨਾਲ 1 ਨੰਬਰ ਦਾ ਕੰਮ ਕਰਦੇ, ਰਸੀਦਾਂ ਕੱਢ ਕੇ ਜਾਈਂ। ਤਾਇਆ ਯਸ, ਇਸ ਵੇਲੇ ਦੇਖ ਭਾਰਤ ਦੇ ਹਾਲਾਤ ਬਹੁਤ ਖਰਾਬ ਨੇ, ਬਹੁਤ ਜ਼ਿਆਦਾ ਹੀ ਖਰਾਬ ਨੇ। ਪਰ ਗੱਲ ਪਤਾ ਕੀ ਹੈਗੀ ਆ, ਇਹ ਖਰਾਬ ਕਰਨ ਦੇ ਵਿੱਚ ਬਹੁਤ ਸਾਰੇ ਲੋਕ ਜ਼ਿੰਮੇਦਾਰ ਨੇ। ਨੰਬਰ 1 ਤੇ ਮੈਂ ਸਰਕਾਰ ਕਹੂੰਗਾ, ਫਿਰ ਨੰਬਰ 2 ਤੇ ਮੈਂ ਜਨਤਾ ਕਹੂੰਗਾ। ਸਰਕਾਰ ਨੇ ਮਾਹੌਲ ਐਸਾ ਬਣਾਤਾ, ਜਨਤਾ ਨੂੰ ਕਰੋਨਾ ਮਜ਼ਾਕ ਲੱਗਣ ਲੱਗ ਗਿਆ। ਉਹ ਮਜ਼ਾਕ ਨੂੰ ਸੀਰੀਅਸ ਲੈ ਨਹੀਂ ਪਾਏ, ਕਰੋਨਾ ਸੀਰੀਅਸ ਹੋ ਗਿਆ। ਬਿਲਕੁਲ ਸਹੀ ਹੈ। ਹੁਣ ਲੋਕੀ ਹਜੇ ਵੀ ਸਮਝਦੇ ਪਏ, ਭਾਵੇਂ ਆਸ-ਪਾਸ ਮੌਤਾਂ ਹੋ ਰਹੀਆਂ ਨੇ। ਲੋਕਾਂ ਨੂੰ ਪਤਾ ਕੀ ਲੱਗਦਾ ਹੈ, ਕਰੋਨਾ ਤੇ ਬਹਾਨੇ ਨਾਲ ਕਰਤਾ ਹੈਗਾ, ਬਿਮਾਰੀ ਕੋਈ ਹੋਰ ਸੀ। ਨਹੀਂ ਤਾਇਆ, ਪਰ ਗੱਲ ਇਹ ਹੈ ਵੀ ਜਿਹਨੂੰ ਇਹ ਕਰੋਨਾ ਚੰਬੜਦਾ ਨਾ, ਉਹਨੂੰ ਪਤਾ ਲੱਗਦਾ ਵੀ ਬਿਮਾਰੀ ਕਿੰਨੀ ਭਿਆਨਕ ਹੈ। ਮੈਂ ਤੇ ਕਹਿ ਰਿਹਾ, ਪਰ ਜੇ ਬਾਕੀ ਦੇਸ਼ ਇੰਨੇ ਜ਼ਬਰਦਸਤ ਵਾਲੇ ਕਦਮ ਚੱਕ ਸਕਦੇ ਆ, then why not India? ਇਹ ਵੀ ਗੱਲ ਸਹੀ ਹੈ। ਮਤਲਬ ਕਿ ਦੇਖੋ ਜੀ, ਅੰਤਰਰਾਸ਼ਟਰੀ ਮੀਡੀਆ ਦੀ ਮੈਂ ਗੱਲ ਕਰਾਂ, ਮੈਨੂੰ ਪਤਾ ਇੱਕ ਕਾਰਨ ਉਹਦੇ ਪਿੱਛੇ ਕਿ why not India? why not India? ਮੈਂ ਦੱਸਦੀ ਆ ਤਾਇਆ ਜੀ, ਗਾਣੇ ਬਾਜ। ਹਾਂ, ਭਾਈ ਸਾਹਿਬ ਆ ਗਏ ਨਾ ਟਾਈਮ ਨਾਲ। ਤਾਇਆ ਦੇਖ, ਮੁਲਕ ਦਾ ਧਿਆਨ ਕਿਹਨੇ ਰੱਖਣਾ ਹੁੰਦਾ? ਕਿੰਨੇ ਜਾਣੇ ਆਪਦੇ ਸਰਕਾਰ ਰੱਖਦੀ ਹੈ। ਸਰਕਾਰ ਦੇ ਵਿੱਚ ਸਭ ਤੋਂ ਉੱਪਰਲੀ ਕੁਰਸੀ ਤੇ ਕੌਣ ਹੁੰਦਾ ਹੈ? ਵੈਸੇ ਤਾਂ ਕਹਿੰਦੇ ਨੇ ਬਾਕੀ ਤੇ ਰਾਸ਼ਟਰਪਤੀ ਹੁੰਦਾ, ਸਾਡੇ ਇੱਥੇ ਪ੍ਰਧਾਨ ਮੰਤਰੀ ਹੈ। ਰਾਸ਼ਟਰਪਤੀ ਦਾ ਰਬਰ ਸਟੈਂਪ ਬਣਾ ਕੇ ਰੱਖਿਆ ਹੋਇਆ ਹੈ। ਬਿਲਕੁਲ ਸਹੀ। ਤੇ ਤਾਇਆ, ਜਦੋਂ ਫਿਰ ਉਹ ਨਾ ਪ੍ਰਧਾਨ ਮੰਤਰੀ ਸਾਹਿਬ ਦਾ ਧਿਆਨ ਕਦੇ ਇੱਧਰ ਤੇ ਕਦੇ ਉੱਧਰ, ਕਦੇ ਉੱਧਰ ਤੇ ਕਦੇ ਇੱਧਰ ਹੋਏਗਾ, ਫਿਰ ਉਹਨਾਂ ਦਾ ਧਿਆਨ ਕਰੋਨਾ ਵੱਲ ਕੀ ਜਾਏਗਾ? ਕਿੱਥੋਂ ਜਾਏਗਾ? ਉਹ ਚੱਕਰ ਪਤਾ ਕੀ ਹੈ, ਹੁਣ ਧਿਆਨ ਤੇ ਹੈਗਾ ਨਹੀਂ ਆ। ਹੁਣ ਅਸੀਂ ਗੱਲ ਕਰਦੇ ਹਾਂ ਪੜੋਸੀ ਮੁਲਕ ਪਾਕਿਸਤਾਨ। ਤੂੰ ਮੈਨੂੰ ਇਹ ਨਹੀਂ ਪੁੱਛਿਆ ਪਹਿਲਾਂ ਤਾਇਆ ਵੀ ਉਹਨਾਂ ਦਾ ਧਿਆਨ ਹੈ ਕਿੱਥੇ? ਕਿੱਥੇ ਹੈ? ਬੰਗਲਾ ਬਣ ਰਿਹਾ ਉਹਨਾਂ ਦਾ। ਅੱਛਾ, ਇਹ ਮੈਨੂੰ ਵੀ ਨਹੀਂ ਪਤਾ। ਕਈ 100 ਕਰੋੜ ਲਾ ਕੇ, 2300 ਕਰੋੜ ਦਾ ਬੰਗਲਾ। 2300 ਨਹੀਂ। ਓਕੇ, ਮੈਂ ਕਿਹਾ 2300 ਕਰੋੜ ਦਾ। 100 ਕਰੋੜ। ਮੈਂ ਕਿਹਾ ਕਮਾਲ ਹੈ, 3000 ਕਰੋੜ ਹੀ ਪੂਰਾ ਕਰ ਲੈਣੇ, ਮੂਰਤੀ ਦੇ ਬਰਾਬਰ ਬਣ ਜਾਣਾ। ਕਹਿੰਦੇ ਆ ਵੀ ਹੋ ਸਕਦਾ ਰਕਮ ਇੱਥੇ ਨੇੜੇ ਤੇੜੇ ਪਹੁੰਚ ਹੀ ਜਾਵੇ, ਪਰ ਫਿਲਹਾਲ ਤਾਂ ਕੋਈ ਕਹਿੰਦਾ 1300 ਕਰੋੜ, ਕੋਈ ਕਹਿੰਦਾ 1500 ਕਰੋੜ। ਮੈਂ ਕੀ ਬੋਲਾਂ, ਹੈ ਪ੍ਰਧਾਨ ਮੰਤਰੀ ਤੇ ਗਾਲਾਂ ਨਿਕਲਦੀਆਂ ਮੇਰੇ ਅੰਦਰੋਂ। ਉਹਨੂੰ ਕੋਈ ਸਮਝਾਵੇ।
ਕਈ ਸੌ ਕਰੋੜ ਦੇ ਤੂੰ ਕਿਤੇ ਇੱਧਰ ਲਾ ਜਾਵੇਂ ਨਾ ਦੇਸ਼ 'ਚ ਜਿਹੜੀ ਆਕਸੀਜਨ ਦੀ ਕਿੱਲਤ ਦਿਖਾ ਰਹੇ ਹੋ ਉਹ ਖਤਮ ਹੋ ਸਕਦੀ ਆ। ਹਸਪਤਾਲ ਅਪ ਟੂ ਡੇਟ ਹੋ ਸਕਦੇ ਆ। ਇੱਕ ਬੰਨੇ ਆ ਅੰਗਰੇਜ਼ ਲੋਕਾਂ ਦੇ ਪ੍ਰਧਾਨ ਮੰਤਰੀ ਆ। ਸਵੇਰੇ ਕੰਮ ਤੇ ਹੁੰਦੇ ਆ, ਵਾਪਸੀ 5-6 ਜਿੰਨੇ ਵੀ ਜਾਂਦੇ। ਅੱਛਾ ਤਾਇਆ, ਪਾਕਿਸਤਾਨ ਵੀ ਜਾਵਾਂਗੇ ਉਸ ਤੋਂ ਪਹਿਲਾਂ ਮੈਂ ਤੈਨੂੰ ਦੱਸਾਂ, ਤੈਨੂੰ ਕਿਹਾ ਸੀ ਨਾ ਪ੍ਰਧਾਨ ਮੰਤਰੀ ਸਾਹਿਬ ਦਾ ਧਿਆਨ ਕਦੇ ਇਸ ਪਾਸੇ ਕਦੇ ਉਸ ਪਾਸੇ। ਉਹ ਤਾਂ ਬੰਗਲੇ ਵਾਲੇ ਪਾਸੇ ਕਿਤੇ ਸੀਮਟ ਰੇਤਾ ਘੱਟ ਨਾ ਲੱਗ ਜੇ। ਹਾਂ, ਇੱਕ ਪਾਸਾ ਤਾਂ ਆਪਾਂ ਗਣਾਤਾ। ਨਵੀਂ ਪਾਰਲੀਮੈਂਟ ਕਿਵੇਂ ਭੁੱਲ ਜੀਏ? ਇਹਦੀ ਲੋੜ ਕੀ ਸੀ? ਕਿਉਂ ਪੁਰਾਣੀ ਦਾ ਕੋਈ ਲੈਂਟਰ ਚੋਂਦਾ ਪਿਆ ਸੀ? ਨਹੀਂ ਤਾਇਆ, ਪਤਾ ਨਹੀਂ ਕਿ ਉੱਥੇ ਕੀ ਕਹਿੰਦੇ ਲੱਕੜ ਨੂੰ ਸਿਉਂਕ ਲੱਗ ਗਈ ਸੀ, ਪਤਾ ਨਹੀਂ ਕੀ ਜਾਂ ਉੱਥੇ ਕਹਿ ਲੋ ਕਿ ਚੂਹਿਆਂ ਤਾਰਾਂ ਕੁਦਰਤੀਆਂ ਸੀ। ਐਡੀ ਸੋਹਣੀ ਪਾਰਲੀਮੈਂਟ ਸੀ, ਐਡੀ ਸੋਹਣੀ ਜਬਰ ਵੇਖ ਕੇ ਫੀਲ ਹੁੰਦੀ ਸੀ। ਪਤਾ ਨਹੀਂ ਕੀ ਮਕਬਰਾ ਜਿਹਾ ਬਣਾਉਣ ਲੱਗਿਆ ਹੁਣ। ਨਹੀਂ ਉਹ ਛੱਡ ਤੂੰ ਤਾਇਆ, ਚਲੋ ਮੰਨ ਲੈਂਦੇ ਆ ਵੀ ਛੱਤ ਚੋਂਦੀ ਸੀ, ਮੰਨ ਲੈਂਦੇ ਆ ਤਾਰਾਂ ਕੁਤਰਤੀਆਂ ਸੀ ਚੂਹੇ ਨੇ, ਮੰਨ ਲੈਂਦੇ ਆ ਸਿਉਂਕ ਲੱਗ ਗਈ, ਤਾਂ ਵੀ ਰੈਨੋਵੇਸ਼ਨ ਤੇ ਉਨਾ ਖਰਚ ਨਹੀਂ ਸੀ ਹੋਣਾ ਜਿੰਨੀ ਨਵੀਂ ਤੇ ਹੈ। ਅਸਲ ਚ ਤੈਨੂੰ ਮੈਂ ਗੱਲ ਦੱਸਾਂ, ਬੜੀ ਢੁਕਵੀਂ ਗੱਲ ਕਰਨ ਲੱਗਾ, ਧਿਆਨ ਨਾਲ ਸੁਣ ਲਵੀਂ। ਓਕੇ। ਚੋਂਦੀ ਹੋਈ ਛੱਤ ਸੀਮਟ ਲਾਣਾ ਬੰਦ ਹੁੰਦੀ ਹੈ, ਧੂਫਾਂ ਦੁਕਾਨ ਨਾ ਨਹੀਂ। ਧਰਮ ਦੇ ਮੁੱਦਿਓਂ ਨਿਕਲੋ, ਸਹੀ ਬੰਨੇ ਆ, ਉਹ ਆਪਣੇ ਆਪ ਕੰਮ ਸੈੱਟ ਹੋ ਜਾਏਗਾ। ਤੇ ਧੂਫਾਂ ਦਿਖਾ ਕੇ ਧਰਮ ਚ ਲੋਕਾਂ ਨੂੰ ਅੰਨਿਆ ਕਰਕੇ ਜਿਹੜੀ ਰਾਜਨੀਤੀ ਕਰਦੇ ਪਏ ਨਾ, ਇਹ ਸ਼ੋਰਟ ਸਪੈਨ ਆਫ ਟਾਈਮ ਹੈ। ਸ਼ੈਤਾਨੀ ਰਾਜਨੀਤੀ ਹੈ, ਕੁਝ ਦੇਰ ਚੱਲੂਗੀ। ਕਿਉਂਕਿ ਜਿੰਨੀ ਮਰਜ਼ੀ ਕਾਲੀ ਰਾਤ ਹੋਵੇ, ਜਿੰਨਾ ਮਰਜ਼ੀ ਤਗੜਾ ਹਨੇਰਾ ਹੋਵੇ, ਦਿਨ ਚੜ ਕੇ ਰਹਿੰਦਾ। ਬਿਲਕੁਲ ਤਾਇਆ। ਨਾਲੇ ਇੱਕ ਮੈਂ ਵੀ ਸਿਆਣੀ ਗੱਲ ਕਰਾਂ, ਕਰੋ। ਸਿਉਂਕ ਪਾਰਲੀਮੈਂਟ ਨੂੰ ਤਾਂ ਪਤਾ ਨਹੀਂ ਲੱਗੀ ਕਿ ਨਹੀਂ, ਸਾਡੇ ਮੁਲਕ ਨੂੰ ਜ਼ਰੂਰ ਲੱਗ ਗਈ ਹੈ। ਤੇ ਸਾਡੇ ਵੈਲਕਮ ਬੈਕ ਹਾਸੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ ਹੈ। ਹੁਣ ਦੱਸ ਤਾਇਆ ਵੀ ਕਿਹੜੀ ਪੋਲੀਟੀਕਲ ਗੱਲਾਂ ਬਾਤਾਂ ਅੰਤਰਰਾਸ਼ਟਰੀ ਲੈਵਲ ਦੀਆਂ ਕਰ ਰਹੇ ਹਾਂ। ਹਾਂ ਤਾਇਆ, ਤੇ ਆਪਾਂ ਪਾਕਿਸਤਾਨ ਬਾਰੇ ਕੋਈ ਗੱਲ ਕਰਨ ਲੱਗੇ ਸੀ। ਮੈਂ ਕਹਿੰਦਾ ਪਿਆ ਜੇ ਕਰੋਨਾ ਚਲੋ ਹੈਗਾ, ਸਾਰੇ ਪਾਸੇ ਹੈਗਾ, ਬਟ ਮੈਂ ਕਹਿੰਦਾ ਵਾ ਪਾਕਿਸਤਾਨ ਨੂੰ ਜਿਹਨੂੰ ਹਮੇਸ਼ਾ ਅੰਡਰਰੇਟਡ ਮੁਲਕ ਕਿਹਾ ਜਾ ਗਿਆ, ਜੋ ਮੈਂ ਫੈਕਟਸ ਦੇ ਉੱਤੇ ਗੱਲ ਕਰ ਰਿਹਾ, ਜੋ ਦਿਖਾਇਆ ਜਾਂਦਾ ਅੰਦਰ ਖਾਤੇ ਤਰੱਕੀ ਹੈ, ਬਟ ਦੇਖੋ ਨਾ ਅਗਲੇ ਨੇ ਸਾਨੂੰ ਸ਼ਰੇਆਮ ਕਿਹਾ ਕਿ ਇੰਡੀਆ ਦੇ ਜੋ ਹਾਲਾਤ ਹੈਗੇ, ਪਾਕਿਸਤਾਨ ਪੜੋਸੀ ਮੁਲਕ ਹੈ ਨਾਲ ਖੜਾ ਹੈ, ਹੈਲਪ ਕਰਨ ਦੀ ਗੱਲ ਕੀਤੀ ਹੈ। ਇੱਥੋਂ ਮੈਨੂੰ ਮੇਰੀ ਮਾਂ ਦੀ ਗੱਲ ਚੇਤੇ ਆ ਗਈ। ਮੇਰੀ ਮਾਂ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਸ਼ੌਂਕੀਆ ਪੜ੍ਹ ਲੈ, ਪੜ੍ਹਾਈ ਹਮੇਸ਼ਾ ਕੰਮ ਆਂਦੀ ਹੈ। ਹੁਣ ਅੱਜ ਵੇਖ ਲਓ, ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ ਹੈ, ਡਿਗਰੀਆਂ ਵੀ ਓਰੀਜਨਲ ਨੇ, ਭਾਵੇਂ ਫੋਨ ਚੈੱਕ ਕਰ ਲਓ, ਸਵਾਲ ਨਹੀਂ ਉੱਠੂਗਾ। ਸਾਡੇ ਪਤਾ ਨਹੀਂ ਕਿਹੜੀ ਡਬਲ MA ਦਿਖਾ ਦੀਆਂ ਨੇ ਐਵੇਂ। ਇੱਕ ਬਿਆਨ ਜਾਰੀ ਹੁੰਦਾ ਹੈਗਾ ਕਿ ਹਮ ਤਾਂ ਝੋਲਾ ਥੇ, ਝੋਲਾ ਲੈ ਕੇ ਨਿਕਲ ਗਏ। ਇੱਕ ਪਾਸੇ ਕਹਿੰਦੇ ਕਿ ਡਿਗਰੀਆਂ ਕੀਤੀਆਂ ਨੇ, ਇੱਕ ਬੰਨੇ ਉਹ ਕਹਿੰਦੇ ਨੇ ਕਿ ਮੈਂ 10ਵੀਂ ਪੜ੍ਹਿਆ ਸੀਗਾ, ਇੱਕ ਬੰਨੇ ਕਹਿੰਦੇ ਮੈਂ 10ਵੀਂ ਪਤਾ ਨਹੀਂ ਕੰਪਾਰਟਮੈਂਟ ਆਈ ਸੀ, ਪਤਾ ਕੀ ਕਹਿੰਦੇ ਆ। ਪਰ ਸਵਾਲਾਂ ਦਾ ਸਵਾਲ ਤਾਂ ਇੱਕ ਹੋਰ ਵੀ ਹੈ ਨਾ। ਮੈਨੂੰ ਤਾਂ ਲੱਗਦਾ ਹੈਗਾ ਕਿ ਓਪਨ ਸਕੂਲ ਚ ਪੜ੍ਹੇ ਹੋਣੇ, 8ਵੀਂ ਫੇਲ 10ਵੀਂ ਪਾਸ ਕਰੋ। ਪਤਾ ਨਹੀਂ ਪਰ ਸਵਾਲਾਂ ਦਾ ਸਵਾਲ ਤਾਂ ਇੱਕ ਹੋਰ ਹੈ ਨਾ। ਇੱਕ ਬੰਨੇ ਤੁਸੀਂ ਕਹਿੰਦੇ ਹੋ ਮੈਂ ਫਕੀਰ ਆਦਮੀ ਹੂੰ, ਤੇ ਫਕੀਰ ਏਡੇ ਮਹਿੰਗੇ ਬੰਗਲਿਆਂ ਚ ਕਦੋਂ ਰਹਿਣ? ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਮੈਂ ਕਹਿੰਦਾ ਕਰੋਨਾ ਖਤਮ ਹੋ ਸਕਦਾ। ਮੈਂ ਇੱਕ ਪੋਸਟ ਵੇਖੀ ਇੰਡੀਆ ਦੀ। ਕਿਹੜੀ ਦਾ? ਮੈਂ ਕਿਹਾ ਮੇਰਾ ਹਾਸ਼ਾ ਨਿਕਲ ਗਿਆ। ਕੀ ਹੋਇਆ? ਉਹ ਜੇ ਡੇਰਾ ਸੱਚਾ ਛੋੜਿਆ, ਉੱਥੋਂ ਦੀ ਕੋਈ ਭਗਤ ਸੀਗੀ ਕੁੜੀ, ਉਹਨੇ ਦਾਵਾ ਕੀਤਾ ਕਿ ਮੇਰੀ ਮਾਂ ਦਾ ਇੱਕ ਦਿਨ ਪਹਿਲਾਂ ਕਰੋਨਾ ਟੈਸਟ ਪੋਜ਼ਿਟਿਵ ਆ ਗਿਆ। ਅੱਛਾ। ਤੇ ਬਾਬਾ ਜੀ ਦੇ ਉੱਥੋਂ ਮੈਨੂੰ ਪ੍ਰਸ਼ਾਦ ਆਇਆ, ਉਹ ਮੈਂ ਪ੍ਰਸ਼ਾਦ ਆਪਣੀ ਮਾਂ ਨੂੰ ਖਵਾਇਆ, ਅਗਲੇ ਦਿਨ ਹੀ ਮਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। अच्छा। मैं कहना कमाल होगी, रशी जल की बाल नहीं गया। हाँ। मैं कहना बाबा जाने सबके मन की बात नहीं नहीं पता नहीं किसके मन की बात, पर थोड़े दिन पहला तो कहंदे है भी सच्चा सौदा मुखी है, ਉਹਨੇ ਆਪਣੀ ਮਾਂ ਨੂੰ ਤੇ ਪੈਰੋਕਾਰਾਂ ਨੂੰ ਚਿੱਠੀ ਲਿਖੀ ਸੀ ਜਿਹਦੇ ਚ ਉਹਨੇ ਤਰੀਕਾ ਦੱਸਿਆ ਸੀ ਵੀ ਪਤਾ ਨਹੀਂ ਭਾਫ ਲੈਣਾ, ਇਹ ਕਰਨਾ ਉਹ ਕਰਨਾ, ਕਰੋਨਾ ਠੀਕ ਹੋ ਸਕਦਾ ਹੈ। ਜੇ ਪ੍ਰਸ਼ਾਦ ਨਾ ਠੀਕ ਹੋ ਸਕਦਾ ਹੁੰਦਾ ਤੇ ਫਿਰ ਉਹ ਤਰੀਕਾ ਦੱਸਣ ਦੀ ਕੀ ਲੋੜ ਸੀ? ਕੀ ਪਤਾ ਪ੍ਰਸ਼ਾਦ ਚ ਭਾਫ ਪਾ ਕੇ ਦੇਤੀ ਹੋਏ, ਬਹੁਤ ਕੁਝ ਕਰ ਲੈਂਦੇ ਨੇ। ਬਾਬਾ ਜਾਨੇ सबके मन की बात, एक तो जिसे मन की बात ਹੁੰਦੀ ਮੈਨੂੰ ਵੈਸੇ ਵੈਲਕਮ ਬੈਕ ਹਾਸੇ ਚਾਰੇ ਪਾਸੇ ਸੁਣ ਰਹੇ ਹੋ। ਮੈਂ ਕਹਿੰਦਾ ਬਾਬੇ ਦੀ ਸਾਇੰਟਿਫਿਕ ਰਿਸਰਚ ਹੈ। ਪਤਾ ਨਹੀਂ ਕੀ ਕਹਿਤਾ ਕਿ ਪ੍ਰਸ਼ਾਦ ਦਿੱਤਾ, ਨੈਕਸਟ ਡੇ ਹੀ
ਰਿਪੋਰਟ ਨੈਗੇਟਿਵ ਆ ਗਈ ਹੈ। ਉਹ ਤਾਇਆ ਇੱਕ ਇਹ ਹੋਰ ਪ੍ਰਸ਼ਾਦ ਦਿੱਤਾ ਗਿਆ ਵਾ ਮਰੀਜ਼ ਨੂੰ ਕਿ ਹੈਲਥ ਡਿਪਾਰਟਮੈਂਟ ਨੂੰ ਕਿ ਨੈਗੇਟਿਵ ਕਰ ਦੋ। ਪਤਾ ਨਹੀਂ ਤਾਇਆ, ਪਰ ਮੈਂ ਤੈਨੂੰ ਹੋਰ ਦੱਸਦੀ ਆ ਹੈਂ। ਇੱਕ ਹੋਰ ਜਿਹਨੂੰ ਲੋਕ ਬਾਬਾ ਕਹਿੰਦੇ ਆ, ਰਾਮਦੇਵ। ਉਹ ਤੇ ਗੱਲ ਹੀ ਛੱਡ ਦੇ। ਉਹਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਹਾਂ, ਜਿਹੜਾ ਕਹਿੰਦਾ ਪਿਆ ਸੀ ਕਹਿੰਦੇ ਪਏ ਆਕਸੀਜਨ ਮੁੱਕੀ ਹੈ, ਤੁਹਾਡੇ ਅੰਦਰ ਹੀ ਆਕਸੀਜਨ ਹੈਗੀ ਹੈ, ਨੱਕ ਤੇ 2 ਸਿਲੰਡਰ ਹੈਗੇ ਆ। ਉਹ ਅੰਨੀ ਜਾ ਬਚਿਆ, ਮੇਰੀ ਗੱਲ ਸੁਣ ਧਿਆਨ ਨਾਲ ਤੂੰ, ਮੇਰੇ ਮੂੰਹ ਸੁਣੇਗਾ ਹੁਣ ਤੂੰ ਕੁਛ। ਮੈਂ ਸੱਚੀ ਮੇਰਾ ਗੁੱਸਾ ਚੜਦਾ ਹੈ। ਉਹ ਇਹ ਸਿਲੰਡਰ ਕੰਮ ਕਰਨੇ ਬੰਦ ਹੋ ਗਏ, ਬੋਕੀਆਂ ਪਟ ਗਈਆਂ ਇਹਦੀਆਂ, ਤਾਈਓ ਸਿਲੰਡਰ ਲਾਣੇ ਪੈ ਰਹੇ ਆ। ਬਿਲਕੁਲ, ਨਾਲੇ ਗੱਲ ਇਹਦੀਆਂ ਵਾਚਲਾਂ ਲੀਕ ਹੋ ਗਈਆਂ ਨੇ। ਹਾਂ, ਇਹਨਾਂ ਨੂੰ ਕੌਣ ਸਮਝਾਵੇ ਵੀ ਜਿਹੜੀ ਪਾਰਟੀ ਦੇ ਤੁਸੀਂ ਚਹੇਤੇ ਹੋ, ਉਹਨਾਂ ਪਾਰਟੀ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਕਰੋਨਾ ਦੇ ਨਾਲ ਜੂਝਣਾ ਪੈ ਰਿਹਾ ਹੈ। ਫਿਰ ਪਹਿਲਾਂ ਉਹਨਾਂ ਦੇ ਸਿਲੰਡਰ ਠੀਕ ਕਰ ਲਓ। ਪਤਾ ਨਹੀਂ ਕੀ ਬੰਬੂ ਜਿਹਾ ਬਣ ਕੇ ਬਹਿ ਜਾਂਦਾ ਹੈਗਾ ਵਾ, ਗੱਲਾਂ ਕਰਦਾ ਹੈਗਾ। ਮੈਨੂੰ ਪਤਾ ਨਹੀਂ ਕੀ ਲੱਗਦਾ ਹੈਗਾ ਜਦੋਂ ਕਿਤੇ ਉਹ ਵਿੰਗਾ ਜਾਂ ਨਹੀਂ ਆਸਨ ਕਰਦਾ, ਸ਼ੇਸ਼ ਨਾ ਕਹਿਣਾ ਪਿਆ ਵਾ, ਸ਼ੀਰਸ਼ਾਸਨ। ਜਦੋਂ ਸ਼ੀਰਸ਼ਾਸਨ ਜਿਹਾ ਕਰਦਾ ਸ਼ੇਰ ਥੱਲੇ ਲੱਤਾਂ ਤਾਂ ਮੈਨੂੰ ਲੱਗਦਾ ਚਾਮਚੜੀ ਜੀ ਪੁੱਠੀ ਚ ਟੰਗੀ ਹੋਈ ਹੈ ਜਿਵੇਂ, ਹੈ ਨਾ। ਇਹਦੀਆਂ ਹਰਕਤਾਂ ਹੀ ਇਹੋ ਜਿਹੀਆਂ, ਤਾਈਓ ਇਹ ਡਿੱਗਦਾ ਬਾਰ-ਬਾਰ। ਪਹਿਲਾਂ ਡਿੱਗਾ ਸਾਈਕਲ ਤੋਂ, ਫਿਰ ਡਿੱਗਿਆ ਹਾਥੀ ਤੋਂ, ਹੁਣ ਮੈਨੂੰ ਲੱਗਦਾ ਹੁਣ ਨਜ਼ਰਾਂ ਤੋਂ ਲੈ ਕੇ ਜਾਣਾ ਇਹਨੇ। ਦੇਖ, ਜੇ ਉਂਝ ਗਿਰਦੀ ਤਾਂ ਚੁੱਕ ਲੈਂਦੇ। ਬਾਬਾ ਨਜ਼ਰਾਂ ਤੋਂ ਗਿਰ ਗਿਆ, ਕੀ ਕਰੀਏ। ਅੱਛਾ ਯਾਦ ਹੈ ਕੋਰੋਨਲ ਕਿੱਥੇ ਪਹੁੰਚੀ ਹੈ? ਸਿਲੰਡਰ ਦੱਸਦੇ ਨਾ ਹੁਣੇ। ਓਏ ਹੋਏ ਹੋਏ ਹੋਏ, ਕਹਿੰਦਾ ਨਾਸਾਂ ਸਿਲੰਡਰ ਲੱਗੇ ਐ, ਤੇ ਫਿਰ ਜਿਹੜੇ ਵਿੱਚ ਚੂਹੇ ਹੁੰਦੇ ਉਹ ਫਿਰ ਵਾਛਲਾਂ ਹੋਈ। ਵੈਲਕਮ ਹੈ ਹਾਸੇ ਚਾਰੇ ਪਾਸੇ ਵਿੱਚ ਦਾਇਆ ਸ਼ੌਂਕੀ। ਅੱਜ ਮੈਂ ਕਿਹਾ ਪੂਰਾ ਗਰਮ ਹੋ ਕੇ ਬੈਠਾ ਹੋਇਆ। ਬਿਲਕੁਲ ਸਹੀ ਗੱਲ ਹੈ। ਅੰਤਰਰਾਸ਼ਟਰੀ ਅਫੇਅਰਸ ਉੱਤੇ ਗੱਲਾਂ ਚੱਲ ਰਹੀਆਂ। ਤਾਇਆ ਅੰਤਰਰਾਸ਼ਟਰੀ ਅਫੇਅਰ ਛੱਡ, ਮੈਂ ਤੈਨੂੰ ਇੱਕ ਬ੍ਰਿਟਿਸ਼ ਮਹਿਲਾ ਦੀ ਗੱਲ ਦੱਸਾਂ। ਅੱਛਾ, ਮੈਂ ਤਾਂ ਖਬਰ ਪੜ੍ਹ ਕੇ ਹੈਰਾਨ। ਅੰਗਰੇਜ਼ਣੀ ਕੀ ਕਹਿੰਦੀ? ਜਦੋਂ ਤੈਨੂੰ ਮੈਂ ਉਹਦੀ ਗੱਲ ਦੱਸੀ ਨਾ, ਆ ਜਿਹੜਾ ਮੂੰਹ ਘੁਮਾ ਕੇ ਕਹਿੰਦਾ ਮੇਮ, ਤੂੰ ਆਪ ਹੀ ਕਹਿਣਾ ਵੀ ਇਹਨੂੰ ਮੈਂ ਕੀ ਕਵਾਂ। ਨਹੀਂ ਕਹੂੰਗਾ ਕੁਛ ਨਾ ਕੁਛ। ਮਤਲਬ ਮੇਮ ਇਹੋ ਜੀ ਗੱਲ ਕਰਦੀ ਚੰਗੀ ਨਹੀਂ ਲੱਗਦੀ ਤਾਇਆ। ਤੂੰ ਕਦੀ ਉਡਨ ਤਸ਼ਤਰੀ ਵੇਖੀ ਹੈ? ਓ ਅੱਛਾ, UFO। ਹਾਂ, ਨਹੀਂ ਮੈਂ ਵੇਖੀ ਹੈ, ਕੋਈ ਮਿਲ ਗਿਆ ਮੂਵੀ ਚ। ਨਹੀਂ ਅਸਲੀ ਚ। ਤੇ ਉਹ ਕਿਹੜੀ ਨਕਲੀ ਦਿਖਾਈ ਸੀ? ਤਾਇਆ ਉਹ ਨਕਲੀ ਸੀ। ਨਕਲੀ ਸੀ? VFX ਕੰਪਿਊਟਰ, ਇਹ ਵੀ ਕੋਈ ਚੀਜ਼ਾਂ ਹੁੰਦੀਆਂ ਨੇ। ਅੱਛਾ, ਉਹ ਨਕਲੀ ਸੀ ਕੀ? ਹੋਰ ਅਸਲੀ? ਜਸਟ ਲਾਈਕ ਦੇਸ਼ ਦੇ ਵਿਕਾਸ ਵਰਗੀ। ਹਾਂ ਤਾਇਆ, ਮੈਂ ਤੈਨੂੰ ਹੁਣ ਬ੍ਰਿਟਿਸ਼ ਬੀਬੀ ਦੀ ਗੱਲ ਸੁਣਾਉਣੀ ਸੀ। ਘੁੰਮ ਕੇ ਨਾ ਇੰਡੀਆ ਜਾਇਆ ਕਰ। ਕਿੱਥੇ ਜਾਵਾਂ ਹੋਰ ਮੈਂ? ਹਾਂ, ਅਫਗਾਨਿਸਤਾਨ ਚੱਲ ਜਾ। ਨਹੀਂ ਪਰ ਇਹ ਬ੍ਰਿਟਿਸ਼ ਬੀਬੀ ਤੇਰੇ ਵਾਸਤੇ ਲੈ ਆਵਾਂ ਖਰੋਟ ਤੇ ਉਹ ਕਾਜੂ ਕਿਸ਼ਮਿਸ਼। ਕੀ ਕਿਹਾ ਵੀ? ਮੇਰੀ ਗੱਲ ਨਹੀਂ ਹੋਈ ਪੂਰੀ, ਭਾਈ ਸਾਹਿਬ ਆ ਗਏ ਨੇ। ਇੱਕ ਤੇ ਨਾ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ, ਮੈਨੂੰ ਲੱਗਦਾ ਪਿਆ। ਨਹੀਂ ਤੁਸੀਂ ਸਾਰੀ ਕਲਾਕਾਰੀ ਇੱਥੇ ਵਿਖਾਣੀ ਹੈ, ਲਿਸ਼ਕਾਰੇ ਚੱਲ ਜਾਓ, ਉੱਥੇ ਗਾ ਲਓ। ਉਹ ਕਿਹੜਾ ਪ੍ਰੋਗਰਾਮ ਨਹੀਂ ਚੱਲਦਾ? ਤਾਇਆ ਆਪਾਂ ਹੀ ਸੱਦਿਆ ਉਹਨਾਂ ਨੂੰ। ਅੱਛਾ ਆਪਾਂ ਸੱਦਿਆ? ਹਾਂ ਤਾਇਆ, ਲੈ ਸੁਣ। ਸੁਣਾਓ। ਇਹ ਜਿਹੜੀ ਬੀਬੀ ਹੈ ਇਹ ਕਹਿੰਦੀ ਹੈ ਕਿ 52 ਵਾਰ ਏਲੀਅਨਸ ਨੇ UFO ਦੇ ਵਿੱਚ ਮੈਨੂੰ ਕਿਡਨੈਪ ਕੀਤਾ। 52 ਵਾਰ? ਹਾਂ। ਮੈਂ ਨਾ ਪਤਾ ਕੀ ਹੁੰਦਾ ਬੇਟੇ, ਮੈਂ ਤੈਨੂੰ ਦੱਸਦਾ, ਮੇਰੀ ਉਮਰ ਦਾ ਤਕਾਜ਼ਾ। ਹਾਂ ਤਾਇਆ। ਪਤਾ ਕੀ ਹੁੰਦਾ, ਇਹ ਬੀਬੀ ਨੂੰ ਨਾ ਪਤਾ ਕੀ ਕਰਨਾ ਚਾਹੀਦਾ। ਦੇਖੋ ਬੇਟੇ ਜੋ ਮੇਰੀ ਗੱਲ ਸੁਣ ਲਈ ਹੈ ਤੂੰ, ਵੈਸੇ ਮੈਂ ਅਮਰੀਕਾ 'ਚ ਬੈਠਾ ਬੋਲ ਰਿਹਾ, ਤੂੰ ਹੈਗੀ ਆ ਉਧਰ ਦੀ। ਕਿਹੜਾ ਮੁਲਕ ਕਿਹਾ ਤੂੰ? ਬ੍ਰਿਟਿਸ਼ ਹੈ। ਇੰਗਲੈਂਡ ਹੈ। ਹਾਂ ਦੇਖ ਪੁੱਤਰ, ਮੇਰੀ ਰਿਕਾਰਡਿੰਗ ਤੈਨੂੰ ਮਿਲ ਜੂਗੀ ਨੈਟ ਤੇ, ਮੈਂ ਬਹੁਤ ਵਾਇਰਲ ਹੈਗਾ। ਨਸ਼ਾ ਓਨਾ ਕਰੋ ਜਿੰਨਾ ਕੁ ਪਚੇ। ਦੇਖੋ ਇੱਕ ਜਾਂ ਦੋ ਤੁਸੀਂ ਲਾਂਦੇ ਪਏ ਹੋ ਨਾ ਸ਼ਕਤੀ ਪਾਊਡਰ ਦੇ ਨਿੱਕੇ ਜਾਇਜ਼ ਹੈ, ਪਰ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਵਾਰ 'ਚ ਬੋਤਲ ਮੰਗਾ ਕੇ ਉੱਠਣਾ। ਜਦੋਂ ਤੁਸੀਂ ਇੱਕ ਵਾਰ 'ਚ ਬੋਤਲ ਮੰਗਾ ਕੇ ਹੈ ਨਾ ਭੰਗ ਪੀ ਕੇ ਉੱਠਦੇ ਹੋ ਨਾ, ਬਾਅਦ 'ਚ ਇਦਾਂ ਦੇ ਅਕਸਰ ਸੁਭਾਵਿਕ ਹੁੰਦੇ ਆ। ਇੱਕ ਵਾਰੀ ਮੈਂ ਵੀ ਜ਼ਿਆਦਾ ਸ਼ਕਤੀ ਪਾਊਡਰ ਪੀ ਲਿਆ, ਮੈਨੂੰ ਲੱਗਿਆ ਚਾਈ ਕਹਿੰਦਾ ਪਿਆ ਮੈਂ, ਹੋ ਚਾਈ ਨਿਕਲ ਗਿਆ ਮੂੰਹ। ਉਹਨੇ ਹੁਣ ਮੇਰੀ ਜਾਨ ਖਾਣੀ, ਤੇ ਕਹਿੰਦੀ ਮੈਂ ਤਾਂ ਜਵਾਨ ਹਾਂ ਹਜੇ, ਹੈ ਨਾ। ਤਾਈ ਤੇਰੀ ਮੈਨੂੰ ਲੱਗੇ ਚਿੱਟੇ ਕੱਪੜੇ 'ਚ ਪੈਰ ਵਿੰਗੇ ਕਰਕੇ ਆ ਰਹੀ ਹੈ। ਹੋ ਜਾਂਦਾ, ਸੁਭਾਵਿਕ ਹੈ ਬੇਟਾ। ਉਨੀ ਪੀਓ ਜਿੰਨੀ ਪਚ ਜਾਏ। ਜੇ ਪੀ ਕੇ ਉਲਟੀ ਆਉਂਦੀ ਹੈ ਸਿੰਕ 'ਚ ਕਰੋ ਜਾ ਕੇ। ਇਹ ਗੱਲਾਂ ਦੀ ਉਲਟੀ ਨਹੀਂ ਬਰਦਾਸ਼ਤ ਹੁੰਦੀ, ਕਿਉਂਕਿ ਇਹਦੀ ਸਮੈਲ ਸਾਰੀ ਉਮਰ ਰਹਿੰਦੀ ਹੈ। ਬਦਤਮੀਜ਼ ਕਹੇ ਜਾਨ ਦਾ ਹੋ ਗਿਆ ਵੇਲਾ, ਚੱਕੋ ਚਾਹ ਨਾ ਕੇਲਾ। ਤਾਂ ਬਹੁਤ ਪੁਰਾਣਾ ਡਾਇਲੌਗ ਹੋ ਗਿਆ ਹੈ ਤੇਰਾ। ਮੇਰਾ ਹੀ ਲਿਖਿਆ ਹੋਇਆ। ਤੇ ਚਲਿਏ ਫਿਰ ਆਪਾਂ ਹੁਣ। ਚਾਹ ਨਾ ਕੇਲਾ ਚੱਕਰ ਦਾ ਕੰਮ ਕਿੱਥੋਂ ਆਇਆ? ਮੈਂ ਖੋਕੇ ਤੇ ਖੜਾ ਚਾਹ ਪੀ ਰਿਹਾ ਸੀ, ਨਾਲ ਲੱਗੀ ਸੀ ਫਰੂਟ ਦੀ ਡੇਅਰੀ। ਅੱਛਾ। ਸਸਤੇ ਕੇਲੇ ਲਾਉਂਦਾ ਪਿਆ ਸੀ, ਇੱਕ ਹੱਥ ਮੈਂ ਚਾਹ ਪੀਂਦਾ ਸੀ, ਇੱਕ ਹੱਥ ਮੈਂ ਕੇਲੇ ਪੈਕ ਕਰਵਾ ਲਏ। ਚੱਕੋ ਚਾਹ ਨਾ ਕੇਲਾ। ਮੈਂ ਤੇ ਕਿਹਾ ਨਹੀਂ ਕੇਲਾ ਡੋਬ ਕੇ ਖਾ ਲਓ। ਚੱਲ ਠੀਕ ਹੈ ਤਾਇਆ, ਤੇ ਚੱਲ ਚਲੀਏ ਹੁਣ। ਚੱਲਦੇ ਆ, ਕੱਲ ਮਿਲਾਂਗੇ। ਆਪਦਾ ਖਿਆਲ ਰੱਖੋ। ਤੇ ਕਰੋਨਾ ਹੈਗਾ, ਇਹ ਗੱਲ ਅਸੀਂ ਮੰਨਦੇ ਆ, ਪਰ ਵਹਿਮ ਵੀ ਹੈਗਾ, ਇਹ ਵੀ ਗੱਲ ਮੰਨਣੀ ਪਏਗੀ। ਇਸ ਕਰਕੇ ਪਰ ਆਪਣਾ ਖਿਆਲ ਰੱਖੋ। ਬਿਲਕੁਲ। ਸਰੀਰਕ ਦੂਰੀ ਦਾ ਖਿਆਲ ਰੱਖੋ। ਬਿਲਕੁਲ। ਵੈਕਸੀਨੇਸ਼ਨ ਪ੍ਰੋਪਰ ਕਰਵਾਉਂਦੇ ਰਹੋ, ਤੇ ਸੈਨੀਟਾਈਜ਼ਰ ਵਰਤਦੇ ਰਹੋ, ਮੂੰਹ ਤੇ ਮਾਸਕ ਪਹਿਨ ਕੇ ਰੱਖੋ। ਤੇ ਜੇ ਤੁਸੀਂ ਕੰਗਨਾ ਰਣੌਤ ਤੋਂ ਬੜੇ ਪ੍ਰਭਾਵਿਤ ਹੈਗੇ ਹੋ, ਤੇ ਰੱਬ ਦਾ ਵਾਸਤਾ ਹੈਗਾ ਜਦੋਂ ਵੈਕਸੀਨ ਲਵਾਉਣ ਜਾਓ, ਉਹ ਤੋਂ ਇੱਕ ਹਫ਼ਤੇ ਬਾਅਦ ਰੇਬੀਜ਼ ਦਾ ਟੀਕਾ ਜ਼ਰੂਰ ਲਵਾਉਣਾ, ਤੁਹਾਨੂੰ ਬਹੁਤ ਲੋੜ ਹੈ।